आओ जी आ गए यहाँ ते पूरा गाँव आ गए यहाँ। पंजाबी रेडियो यूएसए ते खासे चारे पासे। कुछ करिए नाची मेरी बोले हाय कुछ करिए चक दे इंडिया बुरा चक दे इंडिया। क्या बात है जी। गणतंत्र दिवस की बहुत बहुत मुबारक। नमस्कार आदाब सत श्री अकाल। मैं ताया शौकी पंजाबी रेडियो यूएसए ते आसे चारे पासे ते हरमन लेके आ गया। बल्ले बल्ले हो गई है। बहुत बहुत मुबारक है तानू भी। ताया जी ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਬਾਕੀ ਅੱਜ ਫਿਰ ਤੋਂ ਅਸੀਂ ਹਰ ਰੋਜ਼ ਦੀ ਤਰ੍ਹਾਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਪਤਾ ਕਿ ਅੱਜ ਸਿਰਫ ਗਣਤੰਤਰ ਦਿਵਸ ਤੇ ਸੰਵਿਧਾਨ ਲਾਗੂ ਤਾਂ ਹੋਇਆ ਸੀ ਲੇਕਿਨ 26 ਤਰੀਕ ਨਾਲ ਹੋਰ ਬਹੁਤ ਸਾਰੀ ਗੱਲਾਂ ਜੁੜੀਆਂ ਨੇ ਜੀ। ਆਪਾਂ ਉਹ ਸਾਰੀਆਂ ਗੱਲਾਂ ਦੇ ਉੱਪਰ ਅੱਜ ਵਿਚਾਰ ਚਰਚਾ ਕਰਨੀ ਹੈ ਤੇ ਜਿਹੜਾ ਇਤਿਹਾਸ है ना ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਫਿਲਹਾਲ ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਗਾਣਾ ਸੁਣ ਲਈਏ। ਬਿਲਕੁਲ ਲਾ ਦੋ ਚੁਕਾ ਦੋ ਬੁਰਾ ਜੈ ਹੋ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ ਤਾਇਆ ਸ਼ੌਂਕੀ ਤੁਹਾਡੇ ਨਾਲ ਵੈ ਸ਼ੌਂਕੀ। ਤੁਹਾਨੂੰ ਪਤਾ ਹੈ ਕਿ 26 ਜਨਵਰੀ ਵਾਲੇ ਦਿਨ ਹੀ ਮੋਰ ਦੀ ਸੁੰਦਰਤਾ ਨੂੰ ਦੇਖਦੇ ਹੋਏ ਉਹਨੂੰ ਦੇਸ਼ ਦਾ ਰਾਸ਼ਟਰੀ ਪਕਸ਼ੀ ਘੋਸ਼ਿਤ ਕੀਤਾ ਗਿਆ ਸੀ। पंछी ਹੁੰਦਾ पक्षी हिंदी में होता है तो मैं हिंदी बोल लेता है। अच्छा मैंने कुछ टाइम मद्रास में भी बताया है। अच्छा तो मैं साउथ इंडियन भी बोल लेता है। ओके ताया जी ठीक है पर मैं बोलूंगा नहीं तो मैं समझ नहीं आनी वो। हाँ बिल्कुल सही। तो थैंक यू साडी जानकारी च वाधा करन दे लई। तेनू पता है कि मोर ना भी अपना की कहंदे ने विलुप्त हो गया सी। फिर एक शो कॉल्ड मंत्री ने ਉਹਦੇ ਨਾਲ ਕੁਝ ਫੋਟੋ ਸ਼ੂਟ ਕਰਵਾਇਆ ਤੇ ਮੋਰ ਦੁਬਾਰਾ ਹੋਂਦ ਵਿੱਚ ਆਇਆ। ਅੱਛਾ ਹਾਂ ਹੁਣ ਮੈਂ ਡਰ ਰਿਹਾ ਵਾਂ ਕਿਤੇ ਮੋਰ ਦੀ ਜਿਹੜੀ ਫੋਟੋ ਹੈਗੀ ਸਲਮਾਨ ਖਾਨ ਦੇ ਅੱਗੇ ਨਾ ਆ ਜਾਏ ਸ਼ਿਕਾਰ ਕਰਨ ਟੁੱਟ ਪੈਂਦਾ। ਨਹੀਂ ਤਾਇਆ ਲੋਕ ਤਾਂ ਬਹੁਤ ਜ਼ਿਆਦਾ ਟੈਲੈਂਟਡ ਨੇ। ਉਸ ਤਸਵੀਰ ਜਿਹਦੀ ਆਪ ਜੀ ਜ਼ਿਕਰ ਕਰ ਰਹੇ ਹੋ ਉਸ ਤਸਵੀਰ ਦੇ ਉੱਪਰ ਵੀ ਲੋਕਾਂ ਨੇ ਵਾਵਾ ਕੁਝ ਲਿਖ ਕੇ ਪਾਇਆ। ਬਿਲਕੁਲ ਮਤਲਬ ਕਿ ਨਾ ਲੋਕਾਂ ਨੇ ਕੈਪਸ਼ਨ ਕੀਤੀ ਸੀ ਕਿ ਮੈਂ ਕਿ ਫੋਟੋ ਦੇ ਵਿੱਚ ਨਾ ਮਿੱਤਰੋ ਅੰਕਲ ਕੀ ਕਹਿ ਰਹੇ ਨੇ। ਹਾਂ ਮਾਰੇ ਪਿਆਰੇ ਮੋਰਵਾਸੀਓ ਨਹੀਂ ਦੇਸ਼ਵਾਸੀ ਨਹੀਂ ਮੋਰ ਬੋਲ ਸੀਗੇ ਨਾ ਉੱਥੇ ਮੋਰਵਾਸੀਓ। ਇਹ ਦਲ ਮਾਂਗੇ ਮੋਰ ਮੇਰੀ ਬੁੱਕਲ ਦੇ ਵਿੱਚ ਚੋਰ ਭਾਈਓ ਬਹਿਨੋ ਬੁੱਕਲ ਦੇ ਵਿੱਚ ਚੋਰ। ਤਾਇਆ ਜੀ ਯੈਸ ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਤਾਇਆ ਦੇ ਗੱਲ ਇਹ ਹੈ ਵੀ ਆਪਾਂ ਹੁਣ ਗੱਲ ਕਰ ਲਈਏ ਥੋੜੀ ਜੀ ਟਰੈਕਟਰ ਪਰੇਡ ਦੇ ਬਾਰੇ ਚ। ਇਤਿਹਾਸ ਰਚਿਆ ਗਿਆ ਲੱਖਾਂ ਦੀ ਗਿਣਤੀ ਚ ਟਰੈਕਟਰ ਜਿਹੜੇ ਹੈ ਉਹ ਤੈਨੂੰ ਪਤਾ ਹੀ ਹੈ ਵੀ ਪਿਛਲੇ 1-2 ਦਿਨਾਂ ਤੋਂ ਹੀ ਉੱਥੇ ਪਹੁੰਚ ਗਏ ਸੀ ਔਰ ਜਿੱਥੋਂ ਤੱਕ ਨਿਗਾਹ ਜਾਂਦੀ ਸੀ ਉੱਥੋਂ ਤੱਕ ਟਰੈਕਟਰਸ ਖੜੇ ਨੇ ਉੱਥੋਂ ਤੱਕ ਟਰੈਕਟਰਸ ਹੀ ਨਜ਼ਰ ਆ ਰਹੇ ਨੇ ਔਰ ਲੋਕਾਂ ਦੇ ਅੰਦਰ ਜੋ ਜੋਸ਼ ਹੈ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਇਸ ਪਰੇਡ ਦੇ ਵਿੱਚ ਹਿੱਸਾ ਲਿਆ ਹੈ ਉਹ ਵੀ ਕਾਬਿਲੇ ਤਾਰੀਫ ਬਹੁਤ ਜ਼ਬਰਦਸਤ ਹੈਗਾ ਤੇ ਮੈਂ ਸਭ ਨੂੰ ਵਧਾਈ ਦਿੰਦਾ ਵਾਂ। ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਤੈਨੂੰ ਝੁਕਣਾ ਪਏਗਾ ਦਿੱਲੀ ਦੀਆਂ ਸਰਕਾਰੇ। ਵਾਹ ਤੈਨੂੰ ਝੁਕਣਾ ਪਏਗਾ ਦਿੱਲੀ ਦੀਆਂ ਸਰਕਾਰੇ ਹੱਕ ਸਾਡਾ ਮਾਰਦੀਆਂ ਤੇਰੇ ਮੂੰਹ ਤੇ ਕੁਝ ਪੇੜਾ ਵੀ ਮਾਰੇ। ਵਾਹ ਕੀ ਬਾਤ ਹੈ। ਮੈਂ ਹੁਣੇ ਲਿਖਿਆ ਦੇਖ ਤਾਇਆ ਬਹੁਤ ਅੱਛਾ ਲਿਖਿਆ ਪਰ ਗੱਲ ਇਹ ਹੈ ਵੀ ਲੋਕ ਜਾਗ ਗਏ ਨੇ ਔਰ ਲੋਕਾਂ ਦੀ ਜਾਗਣ ਦੀ ਖੁਸ਼ੀ ਦੇ ਵਿੱਚ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ ਕਿਉਂਕਿ ਜਦੋਂ ਤੁਸੀਂ ਜਾਗੋਗੇ ਤਾਂ ਹੀ ਦਿਨ ਚੜੇਗਾ ਨਾ। ਬਿਲਕੁਲ ਜਬ ਜਾਗੋ ਤਭੀ ਸਵੇਰਾ ਕਿਹਾ ਜਾਂਦਾ। ਦੇਖੋ ਜਾਗ ਵੀ ਖੁੱਲ ਜਾਂਦੀ ਹੈ ਬਸ ਉੱਠਣ ਦਾ ਆਲਸ ਹੁੰਦਾ। ਬਿਲਕੁਲ ਉਹ ਆਲਸ ਤਿਆਗ ਚੁੱਕੇ ਹੋਏ ਆ। ਜਦੋਂ ਬੰਦਾ ਆਲਸ ਤਿਆਗਦਾ ਹੈ ਨਾ ਤਾਂ ਉਹ ਬਹੁਤ ਕੁਝ ਤਿਆਗਦਾ ਹੈ ਤੇ ਸਭ ਤੋਂ ਵੱਡੀ ਗੱਲ ਮਿਹਨਤ ਵੱਲ ਆਂਦਾ ਹੈ ਤੇ ਮਿਹਨਤ ਐਸੀ ਲੱਗੀ ਹੈਗੀ ਹੈ ਕਾਨੂੰਨ ਤਾਂ ਪੁੱਤਰਾ ਵਾਪਸ ਕਰਨੇ ਹੀ ਪੈਣੇ ਮੇਰੇ ਮਿੱਤਰੋ ਅੰਕਲ ਕਰਨੇ ਹੀ ਪੈਣੇ ਆ। ਮੈਂ ਸੋਚਿਆ ਖਾਸ ਦਿਲ ਹੈ ਖਾਸ ਦਿਲ ਨਹੀਂ ਤੂੰ ਮੈਨੂੰ ਟੋਕਿਆ ਨਹੀਂ ਕਿ ਖਾਸ ਦਿਨ ਹੈ। ਨਹੀਂ ਦਿਲ ਵੀ ਤੇ ਖਾਸ ਹੀ ਹੁੰਦਾ। ਹਾਂ ਤੇ ਮੈਂ ਬੜਾ ਖਾਸ ਸੀ ਦਿਲ ਇੰਨਾ ਖਾਸ ਸੀਗਾ ਮੇਰਾ ਆਮ ਸਮਝ ਕੇ ਚਲੀ ਗਈ ਤਾਂ ਹੀ ਤੋੜ ਗਈ ਤਾਇਆ। ਚੱਲ ਕੋਈ ਨਹੀਂ ਪਰ ਗੱਲ ਇਹ ਹੈ ਦਿਨ ਖਾਸ ਹੈ ਤੇ ਮੈਂ ਕਿਹਾ ਚੱਲ ਮੈਂ ਕੁਝ ਖਾਸ ਗੱਲਾਂ ਦੱਸਦਿਆਂ। ਸੇਬ ਖਾਣਾ ਕਿੰਨਾ ਪਸੰਦ ਹੈ? ਬਹੁਤ ਪਸੰਦ ਸੀ ਕਿ ਮੈਨੂੰ ਤਾਂ ਚਿੱਤਰਕੂਟ ਪਰਬਤ ਤੋਂ ਲਿਆ ਖਵਾਉਂਦੀ ਹੁੰਦੀ ਸੀ। ਆਪਣੇ ਅਮਰੀਕਾ ਚ ਵੀ ਸੇਬ ਮਿਲਦੇ ਨੇ। ਨਹੀਂ ਮੈਨੂੰ ਸ਼੍ਰੀਲੰਕਾ ਤੋਂ ਲਿਆ ਕੇ ਖਵਾਉਂਦੀ ਸੀ ਚਿੱਤਰਕੂਟ ਪਰਬਤ। ਹੁਣ ਤੂੰ ਰੋਈ ਜਾਏਗਾ ਕਿ ਗੱਲ ਸੁਣੇਗਾ? ਤਾਇਆ ਮੁੜਿਆ ਤਾਇਆ ਤੇਰੇ ਵਕ ਹੋਣ ਦੀ ਤਰੀਕ ਮੈਨੂੰ ਯਾਦ ਹੈ ਆਖਰੀ ਸਲਾਮ ਹਾਲੇ ਤੀਕ ਮੈਨੂੰ ਯਾਦ ਹੈ ਯਾਦ ਨੈਨੀਤਾਲ ਦੀਆਂ ਉੱਚੀਆਂ ਪਹਾੜੀਆਂ
ਕੱਠਿਆਂ ਦੀਆਂ ਤੂੰ ਤਸਵੀਰਾਂ ਜਿੱਥੇ ਪਾੜੀਆਂ ਹਰ ਗੱਲੋਂ ਕਹਿਣਾ ਤੇਰਾ ਠੀਕ ਮੈਨੂੰ ਯਾਦ ਹੈ ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਹੈ ਬਸ ਤਾਲੀਆਂ ਸੁਹਾਗਾਂ ਦਾ ਪਿਆ ਸੀ ਮੈਂ ਨਹੀਂ ਮੈਂ ਕਿਹਾ ਥੋੜਾ ਜਿਹਾ ਰੰਗ ਹੋ ਜਾਏਗਾ ਰੰਗਾ ਤੇ ਮੇਰੇ ਰੰਗ ਉੱਡੇ ਪਏ ਸੀ ਅੱਲਾ ਤੂੰ ਕਰਦੇ ਸ਼ੇਬਾਂ ਬਾਰੇ ਗੱਲ ਲੱਗੇ ਗਾਣੇ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਦੇ ਵਿੱਚ ਪੰਜਾਬੀ ਰੇਡੀਓ USA ਤੇ ਜਿਹੜਾ ਕਿ ਤੁਸੀਂ ਸੁਣ ਰਹੇ ਹੋ ਸੇਬਾਂ ਦੀ ਗੱਲ ਹਾਂ ਸੇਬਾ ਜਿਹੜਾ ਜਿਹਨੇ ਡੱਬੇ ਬਣੀ ਦੇ ਹੈ ਸੇਬੇ ਹੁੰਦੇ ਆ ਉਹ ਇਹਨੇ ਸੇਬਾਂ ਦੀ ਗੱਲ ਕਰਾਂਗੇ ਸੇਬਾਂ ਉਹ ਤੇ ਬਿੰਦੀ ਹੈ ਸੇਬਾਂ ਐਪਲਸ ਕਹੋ ਨਾ ਐਪਲਸ ਸ਼ਾਨਾ ਨੇ ਕਿਹਾ ਹੈ ਉਹ ਸ਼ਾਨਾ ਵਿੱਚ ਸਭ ਤੋਂ ਪਹਿਲਾਂ ਸ਼ਾਨਾ ਮੈਂ ਹੀ ਸੀਗਾ ਐਪਲ ਡੇ ਕੀਪਸ ਡਾਕਟਰ ਅਵੇ ਇਹਦੇ ਪਿੱਛੇ ਵੀ ਇੱਕ ਰੀਜ਼ਨ ਹੈਗਾ ਕੀ ਰੀਜ਼ਨ ਹੈ ਇਹ ਮੈਂ ਹੀ ਕਹਾਵਤ ਲਿਖੀ ਸੀ ਓਕੇ ਐਪਲ ਡੇ ਕੀਪਸ ਡਾਕਟਰ ਅਵੇ ਮੈਂ ਜਦੋਂ ਬਚਪਨ ਚ ਸੀਗਾ ਨਾ ਡਾਕਟਰ ਮੈਨੂੰ ਟੀਕਾ ਲਾਣ ਆਇਆ ਮੈਂ ਟੀਕਾ ਨਹੀਂ ਸੀ ਲਵਾਉਣਾ ਚਾਹੁੰਦਾ ਤੇ ਮੈਂ ਉਹਨੂੰ 2 ਕਿਲੋ ਸੇਬ ਦੇ ਦਿੱਤੇ ਓਕੇ ਠੀਕ ਹੈ ਨਾ ਤੇ ਸੇਬ ਲੈ ਕੇ ਮੈਂ ਕਿਹਾ ਟੀਕਾ ਨਾ ਲਾਈ ਫਿਰ ਉਹ ਸੇਬ ਲੈ ਕੇ ਬਿਨਾਂ ਟੀਕਾ ਲਾਏ ਚਲਾ ਗਿਆ ਅੱਛਾ ਫਿਰ ਮੈਂ ਕਹਾਵਤ ਲਿਖੀ ਐਪਲ ਡੇ ਕੀਪਸ ਡਾਕਟਰ ਅਵੇ ਮੈਂ ਐਡੀ ਸੜੀ ਗੱਲ ਕੀਤੀ ਨਾ ਸੜੀ ਗੱਲ ਕੀ ਸੇਬ ਤਾਂ ਵਧੀਆ ਸੀਗੇ ਕਿੱਥੋਂ ਵਧੀਆ ਸੀ ਤਾਇਆ ਤੂੰ ਮਤਲਬ ਕੁਝ ਵੀ ਕਹਿ ਦਿੰਦਾ ਨਹੀਂ ਕੁਝ ਨਹੀਂ ਮੈਂ ਲੌਜੀਕਲ ਗੱਲ ਕੀਤੀ ਹੈ ਉਹ ਛੱਡ ਤੇਰੇ ਲੌਜਿਕਸ ਮੈਂ ਤੈਨੂੰ ਇਹ ਦੱਸਣ ਲੱਗੀ ਸੀ ਵੀ ਜਿਹੜਾ ਸੇਬ ਹੈ ਉਹ ਬਹੁਤ ਗੁਣਕਾਰੀ ਹੁੰਦਾ ਉਹ ਤੇ ਹੁੰਦਾ ਪਰ ਸੇਬ ਖਾਣ ਤੋਂ ਬਾਅਦ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਹਿੰਦੇ ਨੇ ਵੀ ਹੋ ਸਕਦਾ ਕੁਝ ਬਿਮਾਰੀਆਂ ਹੋ ਜਾਣ ਅੱਛਾ ਹਾਂ ਤੇ ਉਹ ਗੱਲਾਂ ਮੈਂ ਤੈਨੂੰ ਦੱਸਣੀਆਂ ਨੇ ਵੀ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਸੇਬ ਖਾਣ ਤੋਂ ਬਾਅਦ ਦੂਰ ਰੱਖੋ ਪਹਿਲਾਂ ਗਾਣਾ ਸੁਣ कैसा लगा बहुत वधिया है स्वाद ही आ गया मैं लगे मक्खी च वज्जा आके कहना चल हुण मैं तुहानू दसदी हां भी सेब खाण तो बाद दही ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅੱਛਾ ਕਿਹੜਾ ਬੇਵਕੂਫ ਸੇਬ ਤੋਂ ਬਾਅਦ ਦਹੀਂ ਖਾਂਦਾ ਮੈਨੂੰ ਇਹ ਸਮਝਾ ਕਈ ਵਾਰੀ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਧਿਆਨ ਨਹੀਂ ਦਿੰਦੇ ਬੱਚਿਆਂ ਨੂੰ ਜਦੋਂ ਖਾਸ ਤੌਰ ਤੇ ਸੇਬ ਸੁਬ ਖਵਾਉਂਦੇ ਉਸ ਤੋਂ ਬਾਅਦ ਹੀ ਦਹੀਂ ਖਵਾਉਣ ਲੱਗ ਜਾਣਗੇ ਸੋ ਸੇਬ ਤੋਂ ਬਾਅਦ ਦਹੀਂ ਕਦੇ ਨਹੀਂ ਖਾਣਾ ਚਾਹੀਦਾ ਕਿਉਂਕਿ ਕਹਿੰਦੇ ਕਿ ਦਹੀਂ ਦੀ ਤਾਸੀਰ ਜਿਹੜੀ ਉਹ ਠੰਡੀ ਹੁੰਦੀ ਹੈ ਨਾ ਤੇ ਜੇਕਰ ਇਕੱਠਿਆਂ ਤੁਸੀਂ ਇਹ ਖਾ ਲੋਗੇ ਤਾਂ ਇਹਦੇ ਨਾਲ ਬਲਗਮ ਦੀ ਸਮੱਸਿਆ ਹੋ ਸਕਦੀ ਹੈ ਓਕੇ ਇਹ ਵਾਲੀ ਹਾਂ ਉਸ ਤੋਂ ਬਾਅਦ ਮੂਲੀ ਕਦੇ ਨਾ ਇਹਦੀ ਵਰਤੋਂ ਕਰੋ ਅੱਛਾ ਮਤਲਬ ਕਿ ਮੂਲੀ ਖਾਸ ਕਰਕੇ ਜੇ ਤੁਸੀਂ ਦਫ਼ਤਰ ਜਾਣਾ ਤਾਂ ਵੀ ਨਾ ਕਰੋ ਲਿਫਟ ਵਿੱਚ ਹੈਗੇ ਤੇ ਬਿਲਕੁਲ ਵੀ ਨਾ ਕਰੋ ਕਿਉਂਕਿ ਜੇ ਕਿਤੇ ਮੂਲੀ ਨੇ ਆਪਣਾ ਮਾਮੂਲੀ ਜਿਹਾ ਕੰਮ ਕਰਤਾ ਨਾ ਸਾਹਮਣੇ ਬੰਦਾ ਚੂਲੀਆਂ ਕਰਨ ਤੇ ਮਜਬੂਰ ਹੋ ਜਾਂਦਾ ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮੈਂ ਹਰਮਨਪ੍ਰੀਤ ਕੌਰ ਨਾਲ ਤਾਇਆ ਸ਼ੌਂਕੀ ਤੇ ਮੈਂ ਮੂਲੀ ਦੀ ਗੱਲ ਕਰ ਰਹੀ ਸੀ ਅਸਲ ਦੇ ਵਿੱਚ ਮੂਲੀ ਜਿਹੜੀ ਹੈ ਉਹ ਤੁਹਾਡੇ ਖਾਣੇ ਨੂੰ ਹਜ਼ਮ ਕਰਦੀ ਹੈ ਪਰ ਸੇਬ ਖਾਣ ਤੋਂ ਬਾਅਦ ਜੇਕਰ ਤੁਸੀਂ ਮੂਲੀ ਦਾ ਸੇਵਨ ਕਰਦੇ ਹੋ ਇਹਦੇ ਨਾਲ ਤੁਹਾਨੂੰ ਸਕਿਨ ਨਾਲ ਰਿਲੇਟਡ ਕੁਝ ਪ੍ਰੋਬਲਮਸ ਆ ਸਕਦੀਆਂ ਨੇ ਇਸ ਤੋਂ ਇਲਾਵਾ ਮਤਲਬ ਤੁਹਾਨੂੰ ਰੈਸ਼ਸ ਦੀ ਸਮੱਸਿਆ ਹੋ ਸਕਦੀ ਹੈ ਤੁਹਾਨੂੰ ਐਲਰਜੀ ਹੋ ਸਕਦੀ ਹੈ ਸੋ ਇਸ ਲਈ ਸੇਬ ਖਾਣ ਤੋਂ ਬਾਅਦ ਮੂਲੀ ਵੀ ਨਾ ਖਾਓ ਤੇ ਮੂਲੀ ਖਾ ਕੇ ਸੇਬ ਖਾ ਲਈਏ ਜ਼ਰੂਰੀ ਹੈ ਦੋ ਚੀਜ਼ਾਂ ਇਕੱਠੀਆਂ ਖਾਣੀਆਂ ਨਹੀਂ ਕਈ ਆਪਾਂ ਨੂੰ ਟਕਾ ਨਹੀਂ ਆਉਂਦਾ ਕਿਸੇ ਬੰਦੇ ਨੇ ਸੈਲਡ ਚ ਮੂਲੀ ਖਾਦੀ ਨਹੀਂ ਬਾਅਦ ਸਵੀਟ ਡਿਸ਼ ਚ ਸੇਬ ਆ ਜਾਂਦਾ ਸਵੀਟ ਡਿਸ਼ ਚ ਕੌਣ ਸੇਬ ਲੈ ਕੇ ਆਉਂਦਾ ਤਾਂ ਇੱਕ ਮਿੰਟ ਆ ਮੈਨੂੰ ਸਮਝਾਈ ਮੜਾ ਸਵੀਟ ਡਿਸ਼ ਚ ਸੇਬ ਕੌਣ ਲੈ ਕੇ ਕਿਉਂਕਿ ਸੇਬ ਮਿੱਠਾ ਹੁੰਦਾ ਸਵੀਟ ਹੁੰਦਾ ਤੇ ਡਿਸ਼ ਤੇ ਡਿਸ਼ ਬਣਾ ਲਈਏ ਆਪਾਂ ਕੱਟ ਕੇ ਤਾਇਆ ਹਿੱਲ ਗਿਆ ਹੈਗਾ ਮੇਰੇ ਸ਼ੌਂਕ ਨੇ ਪੁੱਛ ਕਿਉਂ ਮੇਰੀ ਮੌਜ ਹੈ ਅੱਛੀਆਂ ਅਪਡੇਟਸ ਦੇ ਰਹੀ ਹਾਂ ਮੈਂ ਇੰਨੀਆਂ ਅੱਛੀਆਂ ਗੱਲਾਂ ਮੈਂ ਦੱਸ ਰਹੀ ਕੀ ਸੀ ਬਣਿਆ ਦਾਦ ਦਿਖਾਈ ਨਹੀਂ ਅੱਛੀਆਂ ਅਪਡੇਟਸ ਦੇ ਰਹੀ ਹਾਂ ਮੈਂ ਤੈਨੂੰ ਕੀ ਹੋਇਆ ਤੇਰੇ ਅੰਦਰ ਮੱਲੀ ਕਚਰਾ ਵਜਾ ਗਈ ਹੈ ਓ ਨਹੀਂ ਹੈ ਕਿ ਤੇਰੇ ਕੀ ਹੈ ਮੈਂ ਆਵਾਜ਼ ਨੂੰ ਥੋੜਾ ਜਿਹਾ ਮੈਨੂੰ ਲੱਗਾ ਵੱਖੀ ਚੜ ਗਈ ਉਹਨੂੰ ਕੜਾਲੀ ਕੱਢੀ ਬਾਹਰ ਹੋਇਆ ਇਦਾਂ ਹੀ ਸੀ ਵੈਸੇ ਪਰ ਚੱਲ ਕੋਈ ਨਹੀਂ ਹੁਣ ਆਪਾਂ ਗੱਲ ਕਰਦੇ ਆ ਅੱਗੇ ਤੂੰ ਨਾ ਅਰੰਡੀ ਦੇ ਤੇਲ ਦੀ ਮਾਲਿਸ਼ ਕਰਿਆ ਕਰ ਮੈਂ ਨਹੀਂ ਕਰਨੀ ਕੋਈ ਵੀ ਤੇਲ ਅੱਛਾ ਅਰੰਡੀ ਦਾ ਤੇਲ ਉੱਥੇ ਹਾਂ ਮੇਰੀ ਗੱਲ ਸੁਣ ਅਚਾਰ ਜਾਂ ਨਿੰਬੂ ਦਾ ਸੇਵਨ ਕਦੇ ਵੀ ਸੇਬ ਖਾਣ ਤੋਂ ਬਾਅਦ ਨਹੀਂ ਕਰਨਾ ਚਾਹੀਦਾ ਕਿਹੜਾ ਬੇਵਕੂਫ ਕਰਦਾ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਨਾ ਸੇਬ ਦੇ ਉੱਤੇ ਪਾ ਕੇ ਚਾਟ ਮਸਾਲਾ
ਪਾ ਕੇ ਨਿੰਬੂ ਬਣਾ ਕੇ ਉਹਨੂੰ ਫਰੂਟ ਸੈਲਡ ਜੀ ਤੇ ਫਿਰ ਖਾਂਦੇ ਨੇ। ਉਹ ਨਿੰਬੂ ਨਹੀਂ ਖਾਣਾ ਚਾਹੀਦਾ। ਕੀ ਹੋਏਗਾ? ਤੁਹਾਨੂੰ ਐਸਿਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ, ਕਨਸਟੀਪੇਸ਼ਨ ਹੋ ਸਕਦੀ ਹੈ, ਗੈਸ ਦੀ ਸਮੱਸਿਆ ਹੋ ਸਕਦੀ ਹੈ। ਔਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸੇਬ ਖਾਣ ਤੋਂ 2 ਘੰਟਿਆਂ ਤੱਕ ਕਿਸੇ ਵੀ ਖੱਟੀ ਚੀਜ਼ ਦਾ ਸੇਵਨ ਨਾ ਕੀਤਾ ਜਾਵੇ। ਬਿਲਕੁਲ, ਜਿਹੜੀ ਹਾਜਮੁਲਾ ਖਾ ਕੇ ਗੰਜ ਪਾਉਂਦੀ ਉਹ ਵੀ ਨਹੀਂ ਖਾਣੀ। ਔਰ ਸੇਬ ਖਾਣ ਤੋਂ ਬਾਅਦ ਤੁਰੰਤ ਕਦੇ ਵੀ ਪਾਣੀ ਨਾ ਪੀਓ। ਮੈਂ ਪੀਂਦਾ ਹੀ ਨਹੀਂ। 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ। ਤੁਸੀਂ ਸੇਬ ਖਾ ਕੇ ਭਾਵੇਂ ਸੇਬ ਦਾ ਜੂਸ ਪੀ ਲਓ ਨਾਲ। ਹਾਂ ਹੈ ਪੀ ਲੋ, ਮੌਜ ਹੈ। ਕੀ ਗੱਲ ਸੀ? ਮੌਜ ਹੈ। ਨਹੀਂ ਤਾਇਆ, ਦੇਖੋ ਗੱਲ ਇਹ ਹੈ ਵੀ ਰਾਤ ਨੂੰ ਜੇਕਰ ਤੁਸੀਂ ਸੇਬ ਖਾਂਦੇ ਹੋ ਤੇ ਇਹਦੇ ਨਾਲ ਸਰੀਰ 'ਚ ਐਸਿਡ ਬਣਦਾ, ਤੁਹਾਡਾ ਪਾਚਨ ਕਿਰਿਆ ਜਿਹੜੀ ਹੈ ਤੁਹਾਡੀ ਉਹਦੇ ਉੱਪਰ ਬਹੁਤ ਬੁਰਾ ਅਸਰ ਹੁੰਦਾ। ਇਸ ਲਈ ਰਾਤ ਨੂੰ ਵੀ ਕਦੇ ਸੇਬ ਨਹੀਂ ਖਾਣਾ ਚਾਹੀਦਾ। ਠੀਕ ਹੈ, ਮੈਂ ਮਤਲਬ ਨਾ ਮੈਨੂੰ ਕਨਫਿਊਜ਼ਨ ਹੋ ਗਈ। ਕਾਦੀ? ਪਰਸੋਂ ਵੀ ਮੈਂ ਸੇਬ ਖਾਣਾ ਸੀਗਾ, ਬੱਜੇ ਸਵੇਰ ਦੇ 9 ਸੀਗੇ, ਪਰ ਬਾਅਦ ਬਦਲਾਂ ਕਰਕੇ ਕਾਲੀਆਂ ਘਟਾਵਾਂ ਛਾ ਗਈਆਂ ਸੀ। ਰਾਤ ਵਾਲਾ ਮਾਹੌਲ ਸੀਗਾ। ਹੁਣ ਏਦਾਂ ਦੇ ਮਾਹੌਲ 'ਚ ਸੇਬ ਖਾਣਾ ਕਿ ਨਹੀਂ ਖਾਣਾ? ਤਾਇਆ ਤੈਨੂੰ ਕਿਹਾ ਨਾ ਟੋਪੀ ਲੈ ਕੇ ਆ ਕਰ, ਠੰਡੀ ਹਵਾ ਜੋ ਤੇਰੇ ਸਿਰ ਨੂੰ ਛੂ ਕੇ ਜਾਂਦੀ ਹੈ। ਮੇਰੇ ਲੌਜੀਕਲ ਸਵਾਲ ਦਾ ਜਵਾਬ ਨਹੀਂ ਹੁੰਦਾ। ਸੜੇ ਲੌਜਿਕਸ ਦੇਣ ਲੱਗ ਜਾਂਦੇ। ਚੱਲ ਗਾਣੇ ਲੈ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ। ਤਾਇਆ ਸ਼ਾਂਕੀ ਤੇ ਹਰਮਨਪ੍ਰੀਤ ਕੌਰ ਤੁਹਾਡੇ ਨਾਲ। ਤੇ ਹੁਣ ਤਾਇਆ ਕੋਈ ਅੱਗੇ ਵਧੀਆ ਆਪਾਂ ਵਜੋ। ਮੈਨੂੰ ਇੱਕ ਗੱਲ ਸੁਣਨ ਚਾਹੀਏ, ਸੋਚਿਆ ਮੈਂ ਤੇਰੇ ਨਾਲ ਵੀ ਸਾਂਝੀ ਕਰ ਲਾਂ। ਗੱਲ ਇਹ ਹੈ ਤਾਇਆ ਵੀ ਕਹਿੰਦੇ ਵੀ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਲਈ BJP ਵਾਲਿਆਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ। ਲੱਭਣੇ ਕਿੱਥੋਂ ਹੈਗੇ ਆ? ਕਿਹੜੇ ਮੂੰਹ ਨਾਲ ਵੋਟ ਮੰਗਣ ਜਾਣਗੇ? ਉਹ ਵੀ ਪਿੰਡਾਂ 'ਚ। ਇਹ ਤਾਂ ਉਹ ਹਿਸਾਬ ਹੋਇਆ ਨਾ ਕਿ ਇੱਕ ਜਗ੍ਹਾ ਤੇ ਅੱਗ ਬਲ ਰਹੀ ਹੈ ਤੇ ਡਿਊਟੀ ਕੀ ਲੱਗੀ ਹੈ ਕਿ ਤੁਸੀਂ ਤੇਲ ਪਾਣਾ ਵਿੱਚ। ਅੱਛਾ, ਤੇ ਤੇਲ ਪਾਣਾ ਵੀ ਕਿੱਦਾਂ? ਪਹਿਲਾਂ ਆਪਣੇ ਪਿੰਡੇ ਉੱਤੇ ਵੀ ਲਾਣਾ। ਆ ਕੀ ਕਹਿ ਗਿਆ ਤਾਇਆ? ਤੇ ਮੈਂ ਇਹੀ ਕਹਿ ਗਿਆ ਹੈਗਾ ਕਿ ਇਸ ਟਾਈਮ ਪਿੰਡ 'ਚ ਜਾ ਕੇ BJP ਦਾ ਵੋਟਾਂ ਮੰਗਣਾ ਤੇ ਪੁੱਤਰੇ ਛਾਣ ਦੇ ਗੱਲ ਛੰਗਲ ਪਾਣਾ। ਨਹੀਂ ਪਰ ਗੱਲ ਕੀ ਗੱਲ ਹੈ? ਇਹ ਹੈ ਤਾਇਆ ਵੀ ਦਾਵਾ ਤਾਂ BJP ਵੱਲੋਂ ਇਹ ਕੀਤਾ ਜਾ ਰਿਹਾ ਵੀ ਦੇਖੋ ਜੀ ਅਸੀਂ ਤਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਰੰਗ ਦਿਖਾਵਾਂਗੇ, ਅਸੀਂ ਇਕੱਲੇ ਹੀ ਚੋਣਾਂ ਲੜ ਲਾਂਗੇ, ਸਾਰੀਆਂ ਸੀਟਾਂ ਦੇ ਉੱਪਰ ਸਾਡੇ ਉਮੀਦਵਾਰ ਖੜੇ ਹੋਣਗੇ। ਸਹੀ ਕਹਿ ਰਹੇ ਆ, ਝੂਠ ਨਹੀਂ ਕਿਹਾ। ਉਹ ਇਕੱਲੇ ਲੜਨਗੇ, ਕੱਲੇ ਆਪਸ ਨੂੰ ਵੋਟਾਂ ਪਾਈ ਜਾਣਗੇ, ਕੱਲੇ ਰਿਜ਼ਲਟ ਕੱਢੀ ਜਾਣਗੇ। ਇਹੀ ਹੋਣਾ। ਹਾਂਜੀ, ਕੱਲੇ ਹੀ। ਹਾਂ ਬਿਲਕੁਲ, ਕੋਈ ਛਾਤ ਨਹੀਂ, ਕੋਈ ਕੁਝ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਇੱਕ ਤੇ ਨਾ ਮੈਂ ਨਾ ਇੰਡੀਆ ਦੇ ਨਾ ਕਸਟਮਰ ਕੇਅਰ ਵਾਲੇ ਤੋਂ ਬਹੁਤ ਦੁਖੀ ਆ। ਕਿਉਂ ਤਾਇਆ? ਮੈਂ ਨਾ ਇੰਡੀਅਨ ਨੰਬਰ ਹੈ ਵੀ ਚਲਾਨਾ ਆਪਣਾ। ਅੱਛਾ। ਕਿਉਂਕਿ ਮੇਰੇ ਕੋਲ ਪੈਸਾ ਬਹੁਤ ਹੈ। ਆਈ ਨੋ। ਰੋਮਿੰਗ ਦੀ ਪਰਵਾਹ ਨਹੀਂ ਕੀਤੀ। ਇਵਨ ਤੂੰ ਮੰਨੇਂਗੀ ਨਹੀਂ, ਮੇਰਾ 에ਅਰਟੈਲ ਦੇ ਵਿੱਚ 70% ਸ਼ੇਅਰ ਹੈਗਾ। ਤਾਇਆ ਪਲੀਜ਼ ਅੱਗੇ ਵੱਧ, ਤੂੰ ਮੇਨ ਮੁੱਦੇ ਤੇ ਆ। 에ਅਰਟੈਲ ਦੇ ਵਿੱਚ ਮੇਰਾ ਸ਼ੇਅਰ ਹੈ ਤੇ ਉਹ ਨਾ ਕੰਪਨੀ ਵਾਲੇ ਮੈਨੂੰ ਫੋਨ ਬੜਾ ਕਰਦੇ, ਆਪਕੇ लिए ये सुविधा लेके आए हैं आपने। मैं आई एम नॉट इंटरेस्टेड। Oh my God. As I am not interested, then why are you calling me again and again? Messing with me? Yes. Then I talked with them in English. Achha. Yeah, with international English in American accent. Okay. And I told them my schedule is very busy. My schedule. नहीं, schedule. हाँ. अमेरिका च इतना कहते हैं. Schedule. हाँ, ते वो जो schedule कहते हैं. हाँ, I know. है ना? हाँ. ये British accent में. हाँ. है ना? हाँ. Schedule. ते schedule. कहते ने. Schedule. Yeah, schedule. हाँ. ਜਿਹੜੀ ਠੋਕ ਕੱਢੀ ਨਾ. ਅੱਗੇ ਵੀ ਵੱਧ ਲੈਤਾ ਆ. ਜਿਹੜੀ ਠੋਕ ਛੁੱਟੀ ਨਾ ਬੋਲਦੇ ਐ ਪਹਿਲਾਂ ਛਾਪ ਕਰ. ਇੰਨੀਆਂ ਗੰਦੀਆਂ ਗੱਲਾਂ ਕਰਦਾ ਤਾਇਆ ਤੂੰ ਬਿਨਾਂ ਸਿਰ ਪੈਰ ਵਾਲੀਆਂ। ਤੇ ਫਿਰ ਉਹਨਾਂ ਨੇ ਹਜੇ ਵੀ ਮੈਨੂੰ ਫੋਨ ਕਰੀ ਜਾਂਦੇ, ਮੈਂ ਕੀ ਕਰਾਂ? ਤੂੰ ਫੋਨ ਨਾ ਚੱਕਦਾ ਆ? ਨਹੀਂ ਮੈਂ ਯਾਰ ਦੇਖਣਾ ਪਤਾ ਕੀ ਹੁੰਦਾ, ਅਲੱਗ ਅਲੱਗ ਨੰਬਰਾਂ ਤੋਂ ਫੋਨ ਆਉਂਦਾ। ਸਿੱਧਾ ਕਹਿ ਤੈਨੂੰ ਆਸ ਹੈ ਵੀ ਕਿਤੇ ਜੈਕਲੀਨ ਨਾ ਫੋਨ ਕਰ ਲੈ। ਹੁੰਦਾ ਤੇ ਹੈ, ਮਾੜੀ ਬੜੀ ਡੁੱਗ 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 ਹੁੰਦੀ ਹੈ। ਕਿੱਦਾਂ ਫਿਰ ਕਵਾਂ ਜੈਕਲੀਨ ਨੂੰ ਤੂੰ ਛੱਡ ਦੇ ਰਹਿਣ ਦੇ। ਕਾਲ ਮਾਈ ਤਾਇਆ ਜੀ ਆਉਗੀ ਆਪੇ ਵਾਪਸ। ਉਹਨੂੰ ਜਦੋਂ ਦੀ ਫਿਲਮ ਫਲੋਪ ਹੋਈ ਨੇ ਆਪੇ ਮੇਰੇ ਕੋਲ ਤਾਇਆ ਤੂੰ ਨਾ ਉਹ ਗਾਣਾ ਗਾਇਆ ਕਰ। ਕਿਹੜਾ? ਉਹ ਕੀ ਸੀ ਉਹ ਵੀ ਜੇ ਤੂੰ ਵਾਪਸ ਨਾ ਆਈ ਮੇਰਾ ਨਾਂ ਬਦਲ ਦੀ। ਕੀ ਹੈ? ਕਿਹੜਾ ਸੀ ਉਹ ਗਾਣਾ? ਮੈਂ ਇਹੋ ਜਿਹੇ ਗਾਣੇ ਯਾਦ ਹੀ ਨਹੀਂ ਰੱਖਦਾ। ਚਲੋ ਗਾਣੇ ਲਿਆਓ। वेलकम बैक टू हाशे चारे पाशे। मेरा नाम है ताया शौकी। मेरे नाल हरमन हैगी है ते मैं ना ब्लॉग पढ़िया अमिताभ बच्चन होना। अच्छा जी। ਉਹਦੇ ਚ ਲਿਖ ਰਹੇ ਸੀਗੇ ਕਿ ਅਭਿਸ਼ੇਕ ਬੱਚਨ ਜੋ ਹੈ ਉਹਦੀ ਐਕਟਿੰਗ ਦੇ ਬਾਰੇ ਮੈਂ ਇਹੀ ਕਹੂੰਗਾ ਕਿ ਉਹਨੂੰ ਇੱਕ ਰੈਕੋਗਨੀਸ਼ਨ ਮਿਲਣੀ ਚਾਹੀਦੀ ਹੈ। ਓਕੇ। ਐਂਡ ਉਹ ਬੰਦੇ ਨੇ ਸਟਰਗਲ ਬਹੁਤ ਕੀਤਾ ਆਪਣੀ ਲਾਈਫ ਦੇ ਵਿੱਚ ਐਂਡ ਉਹਨੇ ਕ੍ਰਿਟਿਸਿਜ਼ਮ ਬਹੁਤ ਸਿਆ। ਇਹ ਗੱਲ ਮੈਂ ਵੀ ਮੰਨਦਾ। ਲੋਕੀ ਕਹਿੰਦੇ ਨੇ ਕਿ ਅਭਿਸ਼ੇਕ ਮਾੜਾ ਐਕਟਰ ਹੈ, ਮੈਂ ਨਹੀਂ ਮੰਨਦਾ। ਬਹੁਤ ਚੰਗਾ ਐਕਟਰ ਹੈ। ਤੁਸੀਂ ਉਹਦੀ ਉਹ ਵਾਲੀ ਵੈਬ ਸੀਰੀਜ਼ ਦੇਖੋ, ਬ੍ਰੀਥ ਇਨਸਾਈਡ ਦ ਸ਼ੈਡੋਜ਼। It's on Amazon Prime. ਨਾਮ ਦੁਬਾਰਾ ਲਈ। Breathe Inside the Shadows. ਅੱਛਾ। ਐਂਡ ਤੁਸੀਂ ਉਹਨਾਂ ਦੀ ਮੂਵੀ ਦੇਖੋ ਗੁਰੂ। ਹਾਂ, ਕਿੰਨੀ ਸੋਹਣੀ ਮੂਵੀ। ਨਹੀਂ ਦੇਖੋ ਗੱਲ ਇਹ ਤਾਇਆ ਜੀ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਬਹੁਤੇ ਜਿਹੜੇ ਸਟਾਰ ਕਿਡਸ ਨੇ, ਜਿਹੜੇ ਕਿ ਇਹਨਾਂ ਕਹਿ ਲੋ ਅਦਾਕਾਰਾਵਾਂ ਜਾਂ ਅਦਾਕਾਰਾਂ ਦੇ ਬੱਚੇ ਨੇ, ਉਹ ਇਸ ਲਈ ਵੀ ਫੇਲ ਹੋ ਜਾਂਦੇ ਨੇ ਕਿਉਂਕਿ ਬਹੁਤੀ ਵਾਰ ਲੋਕ ਜਿਹੜੇ ਨੇ
ਉਹਨਾਂ ਦੀ ਐਕਟਿੰਗ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਕੰਪੇਅਰ ਕਰਕੇ ਦੇਖ। ਇਹੀ ਤੇ ਗੱਲ ਹੈਗੀ ਹੈ, ਪ੍ਰੋਬਲਮ ਹੈ। ਮੈਂ ਬਾਪ ਬੜਾ ਦੁਖੀ ਰਿਹਾ। ਹਾਂ ਮੈਂ ਦੱਸਦਾ ਪਿਆ, ਮੈਂ ਆਪ ਬੜਾ ਦੁਖੀ ਰਿਹਾ ਵਾ। ਮੇਰੇ ਡੈਡੀ ਵੀ ਨਾ ਮੈਨੂੰ ਮਤਲਬ ਕਹਿ ਲੋ ਕਿ ਰਾਜੇਸ਼ ਖੰਨਾ ਸਾਹਿਬ ਨਾਲ ਕੰਪੇਅਰ ਕਰਦੇ ਸੀ। ਅੱਛਾ। ਮੈਂ ਕਿਹਾ ਕਿ ਉਹਨਾਂ ਦਾ ਆਪਣਾ ਸਿਸਟਮ ਹੈਗਾ, ਹਾਂ ਮੇਰਾ ਆਪਣਾ, ਉਹਨਾਂ ਦੀ ਆਪਣੀ ਫੈਨ ਫੋਲੋਇੰਗ, ਮੇਰੀ ਆਪਣੀ ਹੈ। ਉਹ ਕਹਿੰਦੇ ਸੀ ਕਿ ਉਹਨਾਂ ਦੀ ਇੰਡੀਅਨ ਫੈਨਸ ਨੇ, ਤੇ ਮੈਂ ਕਿਹਾ ਮੇਰੀਆਂ ਇੰਟਰਨੈਸ਼ਨਲ ਫੈਨਸ। ਓ ਮਾਈ ਗॉड ਯੈਸ। ਪ੍ਰਤਿਭਾ ਹੀ ਨਹੀਂ ਪਛਾਣੀ ਤਾਇਆ ਤੇਰੀ। ਪ੍ਰਤਿਭਾ ਬਾਰੇ ਕਿੰਨਾ ਪਤਾ? ਮੈਂ ਤਾਂ ਤਾਇਆ ਤੇਰੀ ਮੈਂ ਹੁਨਰ ਦੀ ਗੱਲ ਕਰ ਰਹੀ ਸੀ। ਪ੍ਰਤਿਭਾ ਮੇਰਾ ਪਹਿਲਾ ਪਿਆਰ ਰਿਹਾ। ਹਾਂ ਹਾਂ ਪਹਿਲਾ ਪਿਆਰ 5ਵੀਂ ਚ ਸੀਗੀ, ਮੈਂ ਵੀ 5ਵੀਂ ਚ ਪੜ੍ਹਦਾ ਸੀ। ਤੂੰ ਸ਼ੁਰੂ ਤੋਂ ਹੀ ਮੈਨੂੰ ਕਿਸੇ ਨੇ ਚਪੇੜਾ ਨਹੀਂ ਲਾਇਆ? ਮੈਂ ਦੱਸਦਾ, ਮੈਂ ਕਹਾਣੀ ਮੈਂ ਨਹੀਂ ਸੁਣਨੀ ਪਲੀਜ਼। ਚੱਲ ਕੱਲ ਸੁਣਾਵਾਂਗਾ ਇਹਦੇ ਬਾਰੇ। ਹਾਂ वेलकम बैक आशे चारे पैसे। तू भी बोल रहा, कोई तेन पैसे नहीं मिले? ताया तू चुप करेगा तो मैं बोलूंगी ना। Okay, I'm silent। बिना साए शुरू तो हो जाना है, तो मुक्कण दा ना नहीं लेंदा। बोल। हाथ से चारे पासे हुण वेलकम बैक नहीं, हुण टाटा बाय बाय दे टाइम हो गया। टाटा कहंदा टाइम है, टाटा कहंदा टाइम है। मैं आज करानी एक कॉलेज विच माइम है। अच्छा ਹਾਂ ਉਹ ਮਾਈਮ ਤੈਨੂੰ ਪਤਾ ਕੀ ਹੁੰਦੀ ਹੈ? ਮੈਨੂੰ ਪਤਾ, ਅੱਜ ਕੱਲ ਆ ਬਥੇਰੀਆਂ ਮਾਈਮਸ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੁੰਦੀਆਂ ਨੇ। ਯਾ ਮੈਂ ਸਿਖਾ ਰਿਹਾ। ਓਕੇ। ਇੱਕ ਜਿਹੜੀ ਵੀਡੀਓ ਨਹੀਂ ਵਾਇਰਲ ਹੋਈ, ਉਹ ਕਿੰਨੇ ਸਾਰੇ ਕੁੜੀ ਮੁੰਡੇ ਹੈਗੇ, ਉਹ ਸ਼ੇਰ ਬਣ ਜਾਂਦੇ ਆ, ਉਹ ਮੈਂ ਹੀ ਤੇ ਬਣਵਾਇਆ। ਓਕੇ ਠੀਕ ਹੈ ਤਾਇਆ, ਤੇ ਆਪਾਂ ਹੁਣ ਚੱਲੀਏ ਫਿਲਹਾਲ। ਚਲੋ ਚੱਲੀਏ। ਏਦਾਂ ਹੁਣ ਮੈਂ ਨਵਾਂ ਬਣਵਾ ਰਿਹਾ। ਹੁਣ ਮੈਂ ਨਾ ਉਹ ਕਾਲਾ ਹਿਰਨ। ਤਾਇਆ ਤੇਰਾ ਸਵਿਚ ਆਫ ਬਟਨ ਕਿੱਥੇ ਹੈ? ਬਲੈਕ ਬਕ ਹੁੰਦਾ, ਉਹ ਬਣਵਾਣਾ ਹੈ। बट मैं उठे बाहर लिख के लिखाया, इस पे सलमान खान अलाउड नहीं है। ओके गुड। ते चलिए हुण फिर। चलो चलते हैं जी, कल मिलते हैं। लव यू मिस मी। गणतंत्र दिवस ਦੀਆਂ ਬਹੁਤ ਮੁਬਾਰਕਾਂ। ਤੇ ਦੇਸ਼ ਭਗਤੀ ਸਿਰਫ 2 ਦਿਨ ਦੀ ਨਹੀਂ ਹੁੰਦੀ, 15 ਅਗਸਤ, 26 ਜਨਵਰੀ ਜਾਂ 14 ਅਗਸਤ, ਜਦੋਂ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੁੰਦਾ। ਸਾਰੇ ਦਿਨ ਅਸਲ ਦੇ ਵਿੱਚ ਤੁਸੀਂ ਰਿਸ਼ਵਤਖੋਰੀ ਨੂੰ ਪ੍ਰਮੋਟ ਨਹੀਂ ਕਰ ਰਹੇ, ਤੁਸੀਂ ਦੇਸ਼ ਭਗਤ ਹੋ। ਤੁਸੀਂ ਗਲਤ ਦੇ ਖਿਲਾਫ ਆਵਾਜ਼ ਉਠਾ ਰਹੇ ਹੋ, ਤੁਸੀਂ ਦੇਸ਼ ਭਗਤ ਹੋ। ਤੁਸੀਂ ਕਿਸੇ ਮਜਲੂਮ ਦੀ ਹੈਲਪ ਕਰ ਰਹੇ ਹੋ, ਤੁਸੀਂ ਦੇਸ਼ ਭਗਤ ਹੋ। ਬਿਲਕੁਲ ਤੁਸੀਂ ਚੰਗੇ ਇਨਸਾਨ ਹੀ ਬਣ ਗਏ ਹੋ, ਤਾਂ ਤੁਸੀਂ ਸੱਚੇ ਦੇਸ਼ ਭਗਤ ਹੋ। ਤਾਂ ਮੇਰਾ ਜੀ ਪਤਾ ਕੀ ਕਰ ਰਿਹਾ, ਤੈਨੂੰ ਜੋੜ ਨਹੀਂ ਸ਼ਾਬਾਸ਼ ਦਵਾਂ। ਅੱਛਾ ਕਹਿੰਦੇ ਜੋੜ ਦੀ ਦਾੜਾ ਤੇ ਮੁੱਕੀ ਮਾਰਾ। ਨਹੀਂ ਸ਼ਾਬਾਸ਼ ਤੈਨੂੰ ਕੀ ਕੀਤਾ ਹੈ, ਮਤਲਬ ਜੋੜ ਦੀ ਨਹੀਂ, ਪਰ ਤੇਰੀ ਛਨ ਹੋ ਗਈ ਤੇਰੀ ਗੱਲ ਸੁਣ ਕੇ। ਚਲੋ ਮਿਲਦੇ ਕੱਲ। ਬੁਰਾ ਮਿਸ਼ਮੀ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।